ਸਾਫ ਸੁਥਰਾ ਪੰਜਾਬ ਵਾਲਾ ਪ੍ਰੋਗਰਾਮ ਫੈਸਲਾਬਾਦ ਦੇ ਵਿੱਚ ਤਾਂ ਵੜ ਗਿਆ। ਲਓ ਜੀ, ਕੇਅਰ ਸਰਵਿਸ ਜਿਹੜੀ ਕੰਪਨੀ ਹੈ ਨਾ, ਇਹਦੇ ਕੋਲ 3 ਮਹੀਨਿਆਂ ਦਾ ਇਹਨੂੰ ਟਾਈਮ ਦਿੱਤਾ, ਜਿਹਨੂੰ ਕਹਿੰਦੇ ਆ ਗ੍ਰੇਸ ਪੀਰੀਅਡ। ਇਹਨੇ ਸਭ ਤੋਂ ਪਹਿਲੇ ਆ ਕੇ ਟਰੈਕਟਰ ਰੰਗ ਕਰਾਏ, ਰੇੜੀਆਂ ਰੰਗ ਕਰਾਈਆਂ, ਖੋਤੀ ਰੇੜੀਆਂ ਵੀ ਰੰਗ ਕਰਾਤੀਆਂ, ਖੋਤੇ ਵੀ ਹਰੇ ਕਰ ਦਿੱਤੇ। ਉਸ ਤੋਂ ਬਾਅਦ ਜਨਾਬੇ ਵਾਲੀ ਜਿਹੜੇ ਉੱਥੇ ਕੰਮ ਕਰਨ ਵਾਲੇ ਵਰਕਰ ਸੀ ਉਹ ਵੀ ਹਰੇ ਕਰ ਦਿੱਤੇ। ਖਾਲੀ ਇੱਕ ਟੋਕਰੀ ਫੜਦੇ ਆ, ਉਹਦੀ ਤਸਵੀਰ ਖਿੱਚਦੇ ਆ, ਆਪਣੇ ਗਰੁੱਪ ਦੇ ਵਿੱਚ ਪਾ ਦਿੰਦੇ ਆ। ਅਮਲੀ ਤੌਰ ਤੇ ਬਿਲਕੁਲ ਸਿਫਰ 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 ਆ। ਬਾਈ ਵਜ਼ੀਰੇ ਬਲਦਿਆਤ ਫੈਸਲਾਬਾਦ ਆਇਆ, ਉਹਨੇ ਜ਼ਲੀ ਇੰਤਜ਼ਾਮੀਆ ਨੂੰ ਖਰੀਆਂ ਸੁਣਾਈਆਂ। अस्सलाम वालेकुम। अच्छा जी, ਵਜ਼ੀਰੇ ਵਾਲਾ ਪੰਜਾਬ ਮਰੀਮ ਨਵਾਜ਼ ਦਾ ਸਾਫ ਸੁਥਰਾ ਪੰਜਾਬ ਵਾਲਾ ਪ੍ਰੋਗਰਾਮ ਫੈਸਲਾਬਾਦ ਦੇ ਵਿੱਚ ਤਾਂ ਵੜ ਗਿਆ। ਵਾੜਿਆ ਭਲਾ ਕਿਹਨਾਂ ਨੇ? ਆ ਪ੍ਰਾਈਵੇਟ ਕੰਪਨੀ ਕੇਅਰ ਸਰਵਿਸਿਜ਼ ਵਾਲਿਆਂ ਨੇ। ਮੈਂ ਨਹੀਂ ਕਹਿਣ ਡਿਆ, ਆ ਪਿੱਛੇ ਤਸਵੀਰਾਂ ਵੇਖੋ, ਵੀਡੀਓ ਵੇਖੋ ਚੱਲ ਰਹੀਆਂ। ਪਹਿਲੇ ਪੂਰੀ ਸਕਰੀਨ ਤੇ ਵੀਡੀਓ ਦੇਖੋ ਕਿਦਾਂ ਵੜਿਆ, ਫਿਰ ਗੱਲ ਕਰਦੇ ਹਾਂ। ਲਓ ਜੀ, ਕੇਅਰ ਸਰਵਿਸਿਜ਼ ਜਿਹੜੀ ਕੰਪਨੀ ਹੈ ਨਾ, ਇਹਦੇ ਕੋਲ 3 ਮਹੀਨਿਆਂ ਦਾ ਇਹਨੂੰ ਟਾਈਮ ਦਿੱਤਾ, ਜਿਹਨੂੰ ਕਹਿੰਦੇ ਆ ਗ੍ਰੇਸ ਪੀਰੀਅਡ, ਕਿ 3 ਮਹੀਨਿਆਂ ਦੇ ਵਿੱਚ ਆਪਣੀ ਕਾਰਕਰਦਗੀ ਦਿਖਾਓ ਤੇ ਤੁਹਾਨੂੰ ਅਸੀਂ ਅੱਗੇ ਜਿਹੜਾ ਨਾ ਕੰਮ ਦੇਵਾਂਗੇ। ਲੇਕਿਨ ਇਸ ਕੰਪਨੀ ਨੇ ਕੀ ਕੀਤਾ? ਇਹਨੇ ਸਭ ਤੋਂ ਪਹਿਲੇ ਆ ਕੇ ਟਰੈਕਟਰ ਰੰਗ ਕਰਾਏ, ਰੇੜੀਆਂ ਰੰਗ ਕਰਾਈਆਂ, ਖੋਤੀ ਰੇੜੀਆਂ ਵੀ ਰੰਗ ਕਰਾਤੀਆਂ, ਖੋਤੇ ਵੀ ਹਰੇ ਕਰ ਦਿੱਤੇ। ਉਸ ਤੋਂ ਬਾਅਦ ਜਨਾਬੇ ਵਾਲੀ ਜਿਹੜੇ ਉੱਥੇ ਕੰਮ ਕਰਨ ਵਾਲੇ ਵਰਕਰ ਸੀ ਉਹ ਵੀ ਹਰੇ ਕਰ ਦਿੱਤੇ। ਮਤਲਬ ਖੂਬ ਰੰਗ ਦਿਖਾ ਕੇ ਨਾ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਹਕੀਕਤ ਇਹਦੇ ਬਿਲਕੁਲ ਬਰਅਕਸ ਹੈਗੀ ਆ। ਸਿਰਫ ਤਸਵੀਰਾਂ ਤੱਕ ਮਹਿਦੂਦ ਆ। ਨਹੀਂ ਯਕੀਨ ਤੇ ਮੇਰੇ ਨਾਲ ਚੱਲੋ, ਮੈਂ ਜਾ ਕੇ ਤੁਹਾਨੂੰ ਦਿਖਾ ਸਕਦਾ ਵਾਂ ਕਿ ਇਹਨਾਂ ਨੇ ਘਰਾਂ ਦੇ ਵਿੱਚੋਂ ਕੂੜਾ ਇਕੱਠਾ ਤਾਂ ਕੀ ਕਰਨਾ ਵਾ। ਜਿਹੜੇ ਕੂੜਿਆਂ ਦੇ ਢੇਰ ਲੱਗੇ ਹੋਏ ਆ ਉਹ ਵੀ ਪੋਸ਼ ਇਲਾਕਿਆਂ ਦੇ ਵਿੱਚ, ਉਹ ਵੀ ਇਹਨਾਂ ਕੋਲ ਚੱਕੇ ਨਹੀਂ ਜਾ ਸਕੇ। ਇਹ ਜਨਾਬ ਕੀ ਕਰਦੇ ਆ? ਖਾਲੀ ਇੱਕ ਟੋਕਰੀ ਫੜਦੇ ਆ, ਉਹਦੀ ਤਸਵੀਰ ਖਿੱਚਦੇ ਆ, ਆਪਣੇ ਗਰੁੱਪ ਦੇ ਵਿੱਚ ਪਾ ਦਿੰਦੇ ਆ। ਕਿਤੇ ਜਾ ਕੇ ਕੂੜੇ ਦੇ ਇੰਜ ਜਨਾਬੇ ਲਈ ਥੋੜਾ ਜਿਹਾ ਜਾ ਕੇ ਲੱਕ ਬਿੰਗਾ ਕੱਢਦੇ ਆ, ਕਈ ਹੱਜ ਫੜਦੇ ਇੰਜ ਕਰਕੇ ਚੱਕਦੇ ਆ, ਤਸਵੀਰ ਬਣਾਉਂਦੇ ਆ, ਆਪਣੇ ਗਰੁੱਪ ਦੇ ਵਿੱਚ ਦੇ ਦਿੰਦੇ ਆ। ਮਤਲਬ ਤਸਵੀਰਾਂ ਦੀ ਹੱਦ ਤੱਕ ਇਹ ਕੰਪਨੀ ਬਹੁਤ ਅੱਛਾ ਕੰਮ ਕਰ ਰਹੀ ਆ। ਹਰੇ ਰੰਗ ਦੇ ਕੱਪੜੇ ਸੋਹਣੇ ਵੀ ਬੜੇ ਲੱਗ ਰਹੇ ਆ, ਲੇਕਿਨ ਅਮਲੀ ਤੌਰ ਤੇ ਬਿਲਕੁਲ ਸਿਫਰ 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 ਆ। ਕੋਈ ਵੀ ਕੰਮ ਨਹੀਂ ਕਰ ਰਹੇ। ਇਸ ਕੰਪਨੀ ਨੇ ਆਪਣਾ ਕੰਮ ਤਾਂ ਕੀ ਕਰਨਾ ਸੀਗਾ? ਤਸਵੀਰਾਂ ਖਿਚਾਉਣ ਦਾ ਇੰਨਾ ਸ਼ੌਕ, ਜਾਲਸਾਜ਼ੀ ਦਾ ਇੰਨਾ ਸ਼ੌਕ ਕਿ ਵਾਸਾ ਦੇ ਕੰਮ ਵੀ ਆਪ ਹੀ ਕਰਨ ਲੱਗ ਗਏ, ਸਿਰਫ ਤਸਵੀਰਾਂ ਬਣਾਉਣ ਦੀ ਖਾਤਰ। ਇੱਕ ਤਸਵੀਰ ਪਿੱਛੇ ਚੱਲਦੀ ਪਈ ਆ ਜਿਹੜੀ ਇਸ ਕੰਪਨੀ ਦੇ ਪੇਜ ਦੇ ਉੱਪਰੋਂ ਮੈਂ ਲਈ ਆ। ਗਟਰ ਵੀ ਆਪ ਹੀ ਕੱਢਣ ਲੱਗ ਗਏ ਆ। ਉਹ ਭਾਈ ਗਟਰ ਕੱਢਣਾ ਵਾਸਾ ਵਾਲਿਆਂ ਦਾ ਕੰਮ ਆ, ਤੁਹਾਡਾ ਕੰਮ ਨਹੀਂ ਹੈਗਾ। ਲੇਕਿਨ ਤਸਵੀਰਾਂ ਖਿਚਾਉਣੀਆਂ ਵਾ, ਜਾਲਸਾਜ਼ੀ ਕਰਨੀ ਆ, ਅਫਸਰਾਨੇ ਬਾਲਾਂ ਨੂੰ ਦੱਸਣਾ ਵਾ ਕਿ ਅਸੀਂ ਬਹੁਤ ਅੱਛਾ ਕੰਮ ਕਰ ਰਹੇ ਹਾਂ। ਇਹ ਜਨਾਬ ਸਾਨੂੰ ਵੀ ਨਹੀਂ ਪਤਾ ਲੱਗਣਾ ਸੀਗਾ। ਇਹ ਤਾਂ ਸਬਾਈ ਵਜ਼ੀਰੇ ਬਲਦਿਆਤ ਫੈਸਲਾਬਾਦ ਆਇਆ, ਉਹਨੇ ਜ਼ਲੀ ਇੰਤਜ਼ਾਮੀਆ ਨੂੰ ਖਰੀਆਂ ਸੁਣਾਈਆਂ। ਉਹਨੇ ਕਿਹਾ ਜੀ ਆਹ ਕੰਪਨੀ ਕੰਮ ਕਰ ਰਹੀ ਆ, ਇਹ ਕੰਪਨੀ ਤੁਸੀਂ ਰੱਖ ਲਈ ਆ, ਜਿਹਨੂੰ ਕੰਮ ਦਾ ਹੀ ਨਹੀਂ ਪਤਾ, ਜਿਹਨੇ ਬੇੜਾ ਗਰਕ ਕਰਤਾ ਸ਼ਹਿਰ ਦਾ। ਉਹ ਜਨਾਬੇ ਵਾਲੀ ਜਦੋਂ ਡੀਸੀ ਨੂੰ ਇਸ ਗੱਲ ਦਾ ਪਤਾ ਲੱਗਾ, ਡੀਸੀ ਨੇ ਏਸੀ ਸਿਟੀ ਨੂੰ, ਏਸੀ ਸਦਰ ਨੂੰ ਇਹਨਾਂ ਦੀ ਜ਼ਿੰਮੇਵਾਰੀ ਲਾਈ ਕਿ ਤੁਸੀਂ ਆਪ ਮੋਨੀਟਰਿੰਗ ਕਰਨੀ ਆ, ਤੁਸੀਂ ਆਪ ਚੈੱਕ ਕਰਨਾ ਵਾ। ਉਹ ਫਿਰ ਜਨਾਬੇ ਵਾਲੀ ਤਜਾਵਜ਼ਾਤ ਦਾ ਆਪਰੇਸ਼ਨ ਆ ਗਿਆ। ਏਸੀ ਸਾਹਿਬਾਨ ਉਧਰ ਬਿਜ਼ੀ ਹੋ ਗਏ, ਐਸ ਕੰਪਨੀ ਦੀਆਂ ਫਿਰ ਮੌਜਾਂ ਲੱਗ ਗਈਆਂ। ਮੈਂ ਜਨਾਬੇ ਵਾਲੀ ਵਜ਼ੀਰੇ ਵਾਲਾ ਪੰਜਾਬ ਮਰੀਮ ਨਵਾਜ਼ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇਸ ਕੰਪਨੀ ਕੋਲੋਂ ਸਾਡੀ ਖੁਦਾਰਾ ਜਾਨ ਛਡਾਓ, ਕੋਈ ਚੰਗੀ ਕੰਪਨੀ ਇੱਥੇ ਦਿਓ ਜਿਹੜੀ ਤੁਹਾਡੇ ਵਿਜ਼ਨ ਨੂੰ, ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ। 8 ਬਾਜ਼ਾਰ ਵੇਖ ਲਓ ਜਿੱਥੇ ਤੁਹਾਡੀ ਆਪਣੀ ਟੀਮ ਕੰਮ ਕਰ ਰਹੀ ਆ, ਸਾਫ ਸੁਥਰਾ ਸਾਰਾ ਕੁਝ ਕੀਤਾ ਪਿਆ ਵਾ। ਜਿੱਥੇ ਤੁਸੀਂ ਪ੍ਰਾਈਵੇਟ ਕੀਤਾ ਵਾ ਉਹਨੇ ਬੇੜਾ ਗਰਕ ਕਰਤਾ ਵਾ। ਮੈਂ ਨਹੀਂ ਕਹਿ ਰਿਹਾ, ਫਿਰ ਮੈਂ ਤੁਹਾਨੂੰ ਕਹਿ ਰਿਹਾ ਵਾਂ, ਮੈਂ ਨਹੀਂ ਕਹਿ ਰਿਹਾ, ਆ ਵੀਡੀਓ ਕਹਿ ਰਹੀ ਆ। ਘਰਾਂ ਦੇ ਵਿੱਚੋਂ ਕੂੜਾ ਇਕੱਠਾ ਕਰਨ ਦੀਆਂ ਤਸਵੀਰਾਂ ਬੇਸ਼ੁਮਾਰ ਤੁਹਾਨੂੰ ਮਿਲ ਜਾਣਗੀਆਂ, ਲੇਕਿਨ ਜਿਹੜਾ ਘਰਾਂ ਦੇ ਅੱਗੇ ਢੇਰ ਲੱਗੇ ਹੋਏ ਕੂੜੇ ਦੇ ਉਹ ਕਿਸੇ ਨੂੰ ਨਜ਼ਰ ਨਹੀਂ ਆਣਗੇ। ਉਹਦੀਆਂ ਤਸਵੀਰਾਂ ਤੁਸੀਂ ਕਿਸੇ ਨੂੰ ਨਹੀਂ ਦਿਖਾਵਾਂਗੇ, ਉਹਦੀਆਂ ਤਸਵੀਰਾਂ ਜਨਾਬ ਤੁਹਾਨੂੰ ਮੈਂ ਦਿਖਾਵਾਂਗਾ। ਇਹ ਐਡੀ ਕਾਰੀਗਰ ਕੰਪਨੀ ਆ, ਇਹਨਾਂ ਕੋਲ ਇੰਨੇ ਪੈਸੇ ਸੀ, ਇਹਨਾਂ ਨੇ ਹਰ ਸ਼ਹਿਰ ਰੰਗ ਦੀ, ਹਰੇ ਰੰਗ ਦੀ ਕਰਤੀ। ਲੇਕਿਨ 2 ਇਹਤਜਾਜ, ਇੱਕ ਡਿਸਕੋਡ ਹੋ ਚੁੱਕਿਆ ਵਾ, ਇੱਕ ਖੋੜਿਆਂ ਵਾਲੇ ਹੋ ਚੁੱਕਿਆ ਵਾ ਕਿ ਜਨਾਬ ਸਾਨੂੰ ਤਨਖਾਹਾਂ ਨਹੀਂ ਦਿੰਦੇ, ਸਾਡੇ ਰਕਸ਼ਿਆਂ ਦਾ ਤੇਲ ਨਹੀਂ ਦਿੰਦੇ, ਸਾਡਾ ਖੋਤਾ ਰੇੜੀ ਨੂੰ ਪੱਠੇ ਨਹੀਂ ਪਾਉਂਦੇ। ਮਤਲਬ ਇਸ ਹੱਦ ਤੱਕ ਇਹਤਜਾਜ ਹੋ ਗਏ ਆ। ਐਡੀ ਕਾਰੀਗਰ ਕੰਪਨੀ ਜਨਾਬ ਦੇ ਦਿੱਤੀ ਆ। ਅੱਗੇ ਅਸੀਂ ਸੁਣਦੇ ਸੀ ਸਿਰਫ 12ਵੇਂ ਮਹੀਨੇ ਜਾ ਕੇ FWMC ਦੇ ਬਾਹਰ ਇਹਤਜਾਜ ਹੁੰਦਾ ਸੀਗਾ ਕਿ ਸਾਨੂੰ ਬੋਨਸ ਦੇ ਦਿਓ। ਹੁਣ ਤਾਂ ਜਨਾਬੀ ਵਾਲੀ 3 ਮਹੀਨੇ ਦੇ ਵਿੱਚ 2 ਵੱਡੇ ਇਹਤਜਾਜ ਹੋ ਚੁੱਕੇ ਆ, ਜਿਹਦੇ ਵਿੱਚ ਦੱਸਿਆ ਗਿਆ ਵਾ ਕਿ ਸਾਡੀਆਂ ਸੈਲਰੀਆਂ ਨਹੀਂ ਮਿਲ ਰਹੀਆਂ, ਸਾਡੇ ਕੋਲ ਕੰਮ ਡਬਲ ਲਿਆ ਜਾ ਰਿਹਾ ਵਾ, ਸਾਨੂੰ ਤੇਲ ਨਹੀਂ ਦੇ ਰਹੇ, ਸਾਨੂੰ ਪਾਣੀ ਨਹੀਂ ਦੇ ਰਹੇ, ਸਾਨੂੰ ਖਰਚਾ ਨਹੀਂ ਦੇ ਰਹੇ। ਜਨਾਬ ਇਹਨੇ ਕੀ ਕਰਨਾ ਫਿਰ? ਹੁਣ ਜਨਾਬ ਵਾਲੀ ਆਖਰ ਤੇ ਮੈਂ ਇੰਤਜ਼ਾਮੀਆ ਨੂੰ ਗੁਜ਼ਾਰਿਸ਼ ਕਰਾਂਗਾ ਕਿ ਵਜ਼ੀਰੇ ਵਾਲਾ ਪੰਜਾਬ ਦੇ ਅਗਰ ਵਿਜ਼ਨ ਨੂੰ ਤੁਸੀਂ बढ़ाना वा, ये उपर अमल दरामद कराना वा, तो कमिश्नर फैसलाबाद
ਮਰੀਮ ਖਾਨ ਸਾਡੀ ਨਵੀਂ ਆਈ ਆ, ਇਹਨਾਂ ਨੇ ਆਂਦੀਆਂ ਹੀ ਪਹਿਲੇ 2-3 ਦਿਨ ਬੜੇ ਅੱਛੇ ਕੰਮ ਕੀਤੇ ਆ। ਡੀਸੀ ਫੈਸਲਾਬਾਦ ਬੜੇ ਅੱਛੇ ਕੰਮ ਕਰ ਰਹੇ ਆ ਸਰ, ਇਹਨਾਂ ਦੀ ਨਿਗਰਾਨੀ ਵੀ ਤੁਹਾਡੀ ਜ਼ਿੰਮੇਵਾਰੀ ਆ। ਅਗਰ ਇਹ ਸਹੀ ਕੰਮ ਨਹੀਂ ਕਰ ਰਹੇ ਤੇ ਤੁਹਾਨੂੰ ਵਜ਼ੀਰੇ ਬਲਦਿਆਤ ਵੀ ਦੱਸ ਗਿਆ ਵਾ। ਸਾਡੀ ਗੁਜ਼ਾਰਿਸ਼ ਹੋਏਗੀ ਕਿਸੇ ਐਸੀ ਕੰਪਨੀ ਨੂੰ ਇਹ ਕੰਟਰੈਕਟ ਦੇ ਦਿਓ ਜਿਹੜੀ ਇਮਾਨਦਾਰੀ ਨਾਲ ਕੰਮ ਕਰੇ, ਦਿਆਨਤਦਾਰੀ ਨਾਲ ਕੰਮ ਕਰੇ, ਸਿਰਫ ਤਸਵੀਰਾਂ ਦੀ ਹੱਦ ਤੱਕ ਉਹਨਾਂ ਦੀ ਕਾਰਕਰਦਗੀ ਨਾ ਹੋਵੇ, ਅਮਲੀ ਤੌਰ ਤੇ ਉਹਨਾਂ ਦੀ ਕਾਰਕਰਦਗੀ ਹੋਵੇ। ਬਹੁਤ ਸ਼ੁਕਰੀਆ।